असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो बारिश हो के हटी है और हुणे हुणे बस मैं बाहर निकली हाँ तो नाल ही मैनू देख के सूरज भी निकल आया वे। ਉਹ ਵੀ ਤੁਹਾਨੂੰ ਪੇ ਸਲਾਮ ਪਿਆ ਕਰਦਾ ਵੇ ਸੂਰਜ ਤੇ ਉਹ ਦੇਖਦੇ ਹੀ ਨਿਕਲ ਆਇਆ ਵੇ। ਵਰਨਾ ਸਵੇਰ ਦੀ ਸ਼ਦੀਦ ਬਾਰਿਸ਼ ਸੀ। ਅਗਰ ਤੁਸੀਂ ਥੋੜੀ ਦੇਰ ਪਹਿਲੇ ਦਾ ਮੰਜ਼ਰ ਦੇਖਦੇ ਤੇ ਤੁਸੀਂ ਦੇਖਦੇ ਵੀ ਇੰਨੀ ਸ਼ਦੀਦ ਬਾਰਿਸ਼ ਸੀ ਔਰ ਬੂਟਾ ਇਸ ਤਰ੍ਹਾਂ ਪਾ ਹਿਲਦਾ ਸੀ। ਪਰ ਅੱਲਾਹ ਤਾਲਾ ਦੇ ਨਿਜ਼ਾਮ ਹੈ कि जो चाहे सो करे कि तुसी देखो कि हर शय निखरी निखरी तुली तुली लग रही है और सूरज भी निकल आया है और थोड़ी देर बाद फिर बारिश हो जानी है। सारे काले बदल वसने ने आ रहे ने पूरा दिन अज बारिश है। बस थोड़ी देर लई सूरज जिहड़ा वी सानू मिलण वास्ते आ गया है, हैलो हाई करन वास्ते। तो चलो जी असी अपना काम शुरू करने आ। हवा खासी ठंडी है तो भाई बाहर धुप तो निकली है लेकिन बड़ी ठंडक है। ਇਹ ਦੇਖੋ ਜੀ ਇਹ ਆ ਗਿਆ ਸਾਡੇ ਜਿਹੜਾ ਨਾ ਪਾ ਜਾਂਦੇ ਨੇ ਜਿਹੜਾ ਕੱਪੜੇ ਵਗੈਰਾ ਤੁਹਾਡੇ ਐਕਸਟਰਾ ਹੋਣ ਨਾ ਜਿਹੜੇ ਤੁਸੀਂ ਦੇਣੇ ਹੋਣ ਤੇ ਉਹ ਫਿਰ ਦੇ ਜਾਂਦੇ ਨੇ ਤੇ ਉਹ ਫਿਰ ਥੈਲੀ ਔਰ ਫਿਰ ਤੁਸੀਂ ਉਹਨੂੰ ਪਾ ਦੇਵੋ ਤੇ ਉਹਦੇ ਵਿੱਚ ਫਿਰ ਚੁੱਕ ਕੇ ਲੈ ਜਾਂਦੇ ਨੇ। ਤੇ ਇਹ ਬੜੀ ਸਹੂਲਤ ਹੈ ਕਿ ਘਰ ਤੋਂ ਹੀ ਲੈ ਜਾਂਦੇ ਨੇ ਕਿ ਅਗਰ ਤੁਸੀਂ ਕੋਈ ਡੋਨੇਟ ਕਰ ਰਹੇ ਨੇ, ਕੱਪੜੇ ਕੱਢਣੇ ਨੇ ਪੁਰਾਣੇ ਜਾਂ ਕਲੋਥ ਜਾਂ ਹੋਰ ਕੋਈ ਚੀਜ਼ਾਂ ਤੇ ਇਹ ਜਿਹੜਾ ਵੀ ਇਹਦੇ ਵਿੱਚ ਦੇਖੋ ਕਿੰਨੇ ਸਾਰੇ ਟੀਕੇ ਪਏ ਨੇ। ਓਏ ਹੋਏ 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 ਇਹਦੇ ਵਿੱਚੋਂ ਮੈਂ ਤੁਹਾਨੂੰ ਕੱਢ ਕੇ ਦਿਖਾਉਂਦੀ ਹਾਂ। ਦੇਖੋ ਇੰਜੈਕਸ਼ਨ ਲੱਗਦੇ ਨੇ ਮੇਰੇ ਹਸਬੈਂਡ ਨੂੰ ਤੇ ਉਹ ਫਿਰ ਕੀ ਕਹਿੰਦੇ ਨੇ ਹਰ ਹਫਤੇ ਦਾ ਇੱਕ ਟੀਕਾ ਲੱਗਦਾ ਵੇ ਉਹਨਾਂ ਨੂੰ ਤੇ ਉਹ ਫਿਰ ਜਿਹੜਾ ਇਹ ਇੱਕ ਡੱਬਾ ਨਾਲ ਦਿੰਦੇ ਨੇ। ਤੇ ਇਸ ਤਰ੍ਹਾਂ ਹੀ ਇਹ ਬਾਕਸ ਜਿਹੜਾ ਵੀ ਜਾ ਕੇ ਉੱਥੇ ਦੇਣਾ ਹੁੰਦਾ ਵੀ ਉਹ ਫਿਰ ਖੁਦ ਹੀ ਉਹਨੂੰ ਜਿਹੜਾ ਨਾ ਉਹਨੂੰ ਮਤਲਬ ਕਰਦੇ ਨੇ, ਤਲਫ ਕਰਦੇ ਨੇ, ਜੋ ਜ਼ਾਇਆ ਕਰਨਾ ਕਹਿ ਦਿਓ ਜਾਂ ਜੋ ਸਮੇਟਣਾ ਕਹਿ ਦਿਓ। ਇਸ ਤਰ੍ਹਾਂ ਆਮ ਬਿਨ ਵਿੱਚ ਨਹੀਂ ਸੁੱਟ ਸਕਦੇ ਕਿਉਂਕਿ ਸਰਿੰਜ ਦੀ ਇੰਨੀ ਇਹਤਿਆਤ ਕੀਤੀ ਜਾਂਦੀ ਇੱਥੇ ਕਿ ਬਸ ਉਹਨਾਂ ਨੂੰ ਹੀ ਦੇਣਾ ਹੁੰਦਾ ਵੇ। ਫਿਰ ਖੁਦ ਹੀ ਪਤਾ ਨਹੀਂ ਫਿਰ ਕੀ ਕਰਦੇ ਨੇ। ਲੇਕਿਨ ਨਾਲ ਬਾਕਸ ਦਵਾਈਆਂ ਆਉਂਦੀਆਂ ਨੇ, ਨਾਲ ਬਾਕਸ ਆ ਜਾਂਦਾ ਵੇ ਤੇ ਫਿਰ ਉਹ ਜਦੋਂ ਭਰ ਜਾਵੇ ਬਾਕਸ ਤੁਹਾਡਾ ਤੇ ਤੁਸੀਂ ਫਿਰ ਦੂਸਰਾ ਲੈ ਲਵੋ। ਇਹ ਹੁਣ ਬਾਕਸ ਭਰ ਗਿਆ ਵੇ, ਕਾਫੀ ਸਾਰੇ ਇੰਜੈਕਸ਼ਨ ਇਕੱਠੇ ਹੋ ਗਏ ਨੇ। ਹੁਣ ਅਸੀਂ ਇਹ ਜਮ੍ਹਾਂ ਕਰਾਉਣਾ ਜਾ ਕੇ ਉੱਤੇ ਦੇ ਕੇ ਆਉਣਾ ਸਮਝੋ ਉਹਨਾਂ ਨੂੰ। ਸੋਹਣੀ ਸੋਹਣੀ ਅੱਜ ਮੈਂ ਪੋਚੀ ਲਾਈ ਹੈ। ਪੋਚੀ ਤੇ ਬੜੀ ਮੈਂ ਮਿਹਨਤ ਕੀਤੀ ਹੈ ਕਿਉਂਕਿ ਇੱਕ ਬਾਰਿਸ਼ ਹੋ ਰਹੀ ਹੈ ਨਾ, ਜਿਹੜੀ ਬਾਰਿਸ਼ ਦੀ ਵਜ੍ਹਾ ਦੇ ਨਾਲ ਇਹ ਦੇਖੋ ਸਾਰਾ ਮੈਂ ਉੱਪਰ ਫਿਰ ਮੈਟ, ਇਹਦੇ ਉੱਪਰ ਇੱਕ ਛੋਟਾ ਮੈਟ ਰੱਖਿਆ ਵੇ ਕਿ ਬਈ ਇਸ ਤਰ੍ਹਾਂ ਜਿਹੜਾ ਨਾ ਕੀ ਕਹਿੰਦੇ ਨੇ ਮਿੱਟੀ ਜਿਹੜੀ ਬਾਹਰੋਂ ਆਉਂਦੀ ਹੈ ਨਾ, ਇਹ ਤੁਸੀਂ ਦੇਖੋ ਬਾਰਿਸ਼ ਦੇ ਨਾਲ ਇਹ ਸਾਰੀ ਮਿੱਟੀ ਹੁੰਦੀ ਹੈ। ਵੀ ਜ਼ਰਾ ਜੇ ਵੀ ਅਸੀਂ ਬਾਹਰ ਨਿਕਲਦੇ ਹਾਂ ਉਹ ਪੈਰਾਂ ਨੂੰ ਲੱਗ ਜਾਂਦੀ ਹੈ। ਹਾਲਾਂਕਿ ਚੱਪਲ ਅਸੀਂ ਬਾਹਰ ਵਾਲੀ ਅਲੱਗ ਹੀ ਰੱਖੀ ਹੋਈ ਹੈ ਕਿ ਉਹ ਇੱਥੋਂ ਬਾਹਰੋਂ ਆ ਕੇ ਇੱਥੇ ਲੱਗਦੇ ਨੇ ਤਾਂ ਕਿ ਪੂਰੇ ਘਰ 'ਚ ਗੰਦ ਨਾ ਜਾਵੇ। ਲੇਕਿਨ ਫਿਰ ਵੀ ਇੱਥੇ ਤਾਂ ਚੱਪਲ ਰੱਖਣੀ ਹੁੰਦੀ ਹੈ ਨਾ। ਇਸ ਤੋਂ ਮੈਂ ਇਹਦੇ ਉੱਪਰ ਵੀ ਇੱਕ ਵਿਛਾ ਦਿੱਤਾ ਕਿ ਇੱਕ ਦੋ ਦਿਨ ਬਾਅਦ ਚੁੱਕ ਕੇ ਫਿਰ ਇਹਨੂੰ ਮੈਂ ਧੋ ਦੇਵਾਂਗੀ। ਤੇ ਫਰਸ਼ ਜਿਹੜਾ ਵੇ ਇਸ ਵਜ੍ਹਾ ਨਾਲ ਸਾਡਾ ਗੰਦਾ ਹੋ ਜਾਂਦਾ ਵੇ। ਤੇ ਇਹ ਜਿਹੜਾ ਇਹ ਲਾਈਨਾਂ ਕਾਲੀਆਂ ਕਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ, ਇਹਨਾਂ ਨੇ ਕੋਈ ਲਿਕਵਿਡ ਹੀ ਐਸਾ ਲਾ ਕੇ ਜਿਹੜੀਆਂ ਨਾ ਲਾਇਆ ਹੋਇਆ ਵੇ ਕਿ ਐਸਾ ਲੱਗਦਾ ਜਿਵੇਂ ਕੋਈ ਉਹ ਮੈਲੀਆਂ ਨਹੀਂ ਅੰਦਰ ਕੋਈ ਦੀ ਜਿਹੜਾ ਗਮ ਲੱਗਿਆ ਹੋਇਆ ਨਾ ਉਹੀ ਕਾਲਾ ਵੇ। ਤੇ ਚਲੋ ਜੀ ਅਸੀਂ ਆ ਜਾਂਦੇ ਹਾਂ ਹੁਣ ਖਾਣ ਪਕਾਉਣ ਦੀ ਤਰਫ ਕਿ ਖਾਸਾ ਟਾਈਮ ਹੋ ਗਿਆ ਵੇ। 2 ਵੱਜ ਗਏ ਨੇ ਦੁਪਹਿਰ ਦੇ, ਦੇਖੋ 2 ਵੱਜ ਗਏ ਨੇ। ਓਏ ਹੋਏ ਹੋਏ 2:10 ਹਾਲੇ ਮੇਰਾ ਵਲੌਗ ਬਣਿਆ ਨਹੀਂ ਹੈ। ਫਿਰ ਅਪਲੋਡ ਕਿਹੜੇ ਵੇਲੇ ਹੋਏਗਾ ਅਤੇ ਕੀ ਹੋਏਗਾ ਕਿਉਂਕਿ ਅੱਜ ਮੈਂ ਬੜਾ ਇਹ ਵਾਲਾ ਖਾਣਾ ਵੀ ਸਾਫ਼ ਕੀਤਾ। ਥੋੜ੍ਹਾ ਜਿਹੜੇ ਕਲੀਨਿੰਗ ਵਾਲੀਆਂ ਚੀਜ਼ਾਂ ਸਨ ਇਹ ਥੋੜ੍ਹਾ ਸਾਫ਼ ਸੁਫ ਕੀਤਾ, ਪੂਰੀਆਂ ਚੀਜ਼ਾਂ ਕੱਢ ਕੇ ਔਰ ਇਸ ਤੋਂ ਛੋਟੇ ਛੋਟੇ ਕੰਮ ਕਰਦੀ ਰਹੀ ਤਾਂ ਮੈਨੂੰ ਖਾਸਾ ਟਾਈਮ ਲੱਗ ਗਿਆ ਵੇ। ਤਾਂ ਹੁਣ ਜਿਹੜਾ ਨਾ ਹੁਣ ਅਸੀਂ ਬਣਾਉਣ ਲੱਗੇ ਹਾਂ ਬਸ ਜੀ ਬੜੀ ਜਲਦੀ ਅਸੀਂ ਇੰਨਾ ਜ਼ਿਆਦਾ ਮੁਸ਼ਕਿਲ ਕੰਮ ਵੀ ਨਹੀਂ ਹੈ। ਤਾਂ ਅਸੀਂ ਇਹਨੂੰ ਹਾਂਡੀ ਚੜ੍ਹਾ ਦਈਏ ਤਾਂ ਕਿ ਫਿਰ ਮੈਂ ਨਹਾ ਕੇ ਆਉਣਾ ਵੇ ਅਤੇ ਫਿਰ ਨਹਾ ਕੇ ਆਵਾਂਗੀ ਅਤੇ ਬਾਕੀ ਫਿਰ ਅਸੀਂ ਕੰਮ ਕਰਾਂਗੇ। ਅੱਜ ਅਸੀਂ ਬਣਾ ਰਹੇ ਹਾਂ ਜੀ ਬੜੀ ਲੈਫਟ ਓਵਰ ਕਾ ਮੇਕ ਓਵਰ, ਲੈਫਟ ਓਵਰ ਸਾਲਨ ਦਾ ਮੇਕ ਓਵਰ। ਇਹ ਜਿਹੜਾ ਬੱਕਰੇ ਦਾ ਗੋਸ਼ਤ ਮੈਂ ਬਣਾਇਆ ਸੀ ਅਤੇ ਉਹ ਲਓ ਜੀ ਇਹ ਬਚ ਗਿਆ ਵੇ। ਇੰਨਾ ਸਾਰਾ ਸਾਲਨ ਬਚ ਗਿਆ ਕਿ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਬਣਾਇਆ ਵੀ ਇੰਨਾ ਥੋੜ੍ਹਾ ਸੀ ਲੇਕਿਨ ਮੇਰੇ ਹਸਬੈਂਡ ਨੂੰ ਪਸੰਦ ਨਹੀਂ ਆਇਆ। ਉਹਨਾਂ ਨੂੰ ਅੱਛਾ ਨਹੀਂ ਲੱਗਿਆ ਤਾਂ ਉਹਨਾਂ ਨੇ ਖਾਧਾ ਹੀ ਨਹੀਂ। ਤਾਂ ਮੈਂ ਇਕੱਲੀ ਨੇ ਖਾਧਾ ਤਾਂ ਹੁਣ ਦੱਸੋ ਕਿ ਇੱਕ ਬੰਦਾ ਖਾਏਗਾ ਤਾਂ ਕਿਸ ਤਰ੍ਹਾਂ ਮੁੱਕੇਗਾ। ਅਤੇ ਜਾਂ ਤਾਂ ਫਿਰ ਮੈਂ ਸ਼ੋਰਬਾ ਹੀ ਦੁਬਾਰਾ ਖਾ ਲੈਂਦੀ ਅਤੇ ਜਾਂ ਫਿਰ ਮੈਨੂੰ ਥੋੜ੍ਹਾ ਜਿਹਾ ਇੱਕ ਨਵੀਂ ਸਟਾਈਲ ਦਾ ਕਰ ਲਵਾਂ ਕਿ ਚਲੋ ਬਈ ਕੁਛ ਅਸੀਂ ਨਵਾਂ ਬਣਾ ਕੇ ਉਹਦਾ ਖਾ ਲਈਏ ਕਿ ਪੁਰਾਣੀ ਚੀਜ਼ ਨੂੰ ਨਵਾਂ ਕਰਨਾ ਔਰ ਉਹਨੂੰ ਇਸਤੇਮਾਲ ਕਰਨਾ। ਉਹ ਕਹਿੰਦਾ ਇਹ ਦੇਖੋ ਉਸੀ ਤਰ੍ਹਾਂ ਹੀ ਸਾਲਨ ਪਿਆ ਵੇ, ਬਸ ਮੈਂ ਹੀ ਖਾਧਾ ਵੇ। ਮੇਰੇ ਹਸਬੈਂਡ ਨੇ ਦੇਖ ਕੇ ਹੀ ਬਸ ਉਹਨਾਂ ਨੂੰ, ਕਿਉਂਕਿ ਮੈਂ ਦੱਸਿਆ ਤੁਹਾਨੂੰ ਕਿ ਉਹਨਾਂ ਦੀ ਤਬੀਅਤ ਅੱਜ ਕੱਲ੍ਹ ਠੀਕ ਨਹੀਂ ਚੱਲ ਰਹੀ ਹੈ। ਫਿਰ ਜਿਹੜੀ ਮੈਂ ਚੀਜ਼ ਬਣਾ ਕੇ ਦਿੰਦੀ ਹਾਂ ਨਾ ਉਹਨਾਂ ਨੂੰ ਅੱਛੀ ਨਹੀਂ ਲੱਗ ਰਹੀ।
ਉਹ ਦੇਖ ਕੇ ਹੀ ਜਿਹੜਾ ਨਾ ਉਹਨਾਂ ਦਾ ਦਿਲ ਚੜ ਜਾਂਦਾ ਵੀ ਉਹਨੂੰ ਕਹਿੰਦੇ ਨੇ ਮੇਰਾ ਦਿਲ ਨਹੀਂ ਕਰ ਰਿਹਾ, ਤੇ ਉਹਨਾਂ ਨੇ ਖਾਧਾ ਹੀ ਨਹੀਂ। ਫਿਰ ਸਵਈਆਂ ਮੈਂ ਬਣਾ ਕੇ ਦਿੱਤੀਆਂ, ਉਹ ਵੀ ਉਹਨਾਂ ਨੂੰ ਅੱਛੀਆਂ ਨਹੀਂ ਲੱਗੀਆਂ। ਫਿਰ ਮੈਂ ਫਿਸ਼ ਬਣਾ ਕੇ ਦਿੱਤੀ, ਉਹ ਵੀ ਉਹਨਾਂ ਨੂੰ ਅੱਛੀ ਨਹੀਂ ਲੱਗੀ। ਅੰਡੇ ਵਾਲਾ ਪਰਾਠਾ ਬਣਾ ਕੇ ਦਿੱਤਾ, ਉਹ ਵੀ ਉਹਨਾਂ ਨੂੰ ਅੱਛਾ ਨਹੀਂ ਲੱਗਿਆ। ਕੋਈ ਚੀਜ਼ ਉਹਨਾਂ ਨੂੰ ਅੱਛੀ ਨਹੀਂ ਲੱਗ ਰਹੀ, ਤੇ ਮੈਨੂੰ ਸਮਝ ਨਹੀਂ ਲੱਗਦਾ ਕਿ ਉਹਨਾਂ ਵਾਸਤੇ ਮੈਂ ਬਣਾਵਾਂ ਕੀ। ਅਤੇ ਵਰਨਾ ਬੜੇ ਸ਼ੌਕ ਨਾਲ ਖਾਂਦੇ ਨੇ। ਸ਼ੋਰਬਾ ਬਣਾਉਂਦੀ ਹਾਂ ਨਾ ਮੈਂ, ਅਤੇ ਬੜੇ ਸ਼ੌਕ ਨਾਲ ਖਾਂਦੇ ਨੇ। ਲੇਕਿਨ ਉਹਦੀ ਬਿਮਾਰੀ ਦੀ ਵਜ੍ਹਾ ਦੇ ਨਾਲ ਕੁਛ ਐਸੇ ਉਹਨਾਂ ਦੇ ਟੈਸਟ ਵਗੈਰਾ ਵੀ ਚੱਲ ਰਹੇ ਨੇ, ਅਤੇ ਬਸ ਲੇਕਿਨ ਇਹ ਵੀ ਕਿ ਮਸਲਾ ਹੋ ਗਿਆ ਵੇ ਸਿਰਫ ਉਹਨਾਂ ਦੀ ਕੁਛ ਬਿਮਾਰੀ ਦੀ ਵਜ੍ਹਾ ਦੇ ਨਾਲ। ਇਸ ਤੋਂ ਫਿਰ ਮੈਂ ਹੁਣ ਸੋਚਿਆ ਕਿ ਮੈਂ ਕਿਹਾ ਵੀ ਹੁਣ ਮੈਂ ਇੰਨਾ ਸਾਰਾ ਸ਼ੋਰਬਾ ਪਿਆ ਵੇ, ਕੋਈ ਗੱਲ ਨਹੀਂ, ਅਸੀਂ ਇਹਨੂੰ ਇੱਕ ਨਵਾਂ ਰੰਗ ਦੇ ਲੈਂਦੇ ਹਾਂ, ਤਾਂ ਕਿ ਜਿਹੜਾ ਮਜ਼ਾ ਵੀ ਆਏਗਾ ਸਾਨੂੰ ਖਾਣ ਵਿੱਚ, ਅਤੇ ਚੰਗੀ ਇੱਕ ਨਵੀਂ ਡਿਸ਼ ਬਣ ਜਾਏਗੀ। ਪੁਰਾਣੀ ਚੀਜ਼ ਨੂੰ ਵੀ ਨਵਾਂ ਕੀਤਾ ਜਾ ਸਕਦਾ ਵੇ। ਕੋਈ ਕੱਪੜਾ ਹੋਵੇ, ਕੋਈ ਚੀਜ਼ ਹੋਵੇ, ਔਰ ਜਾਂ ਤੁਸੀਂ ਕੋਈ ਸਾਲਨ ਹੋਵੇ, ਕੋਈ ਚੀਜ਼ ਬਚ ਜਾਵੇ, ਉਹਨੂੰ ਇੱਕ ਨਿਊ ਲੁੱਕ ਦੇ ਸਕਦੇ ਹੋ ਤੁਸੀਂ। ਲੈਫਟ ਓਵਰ ਸਾਲਨ ਦਾ ਜਿਹੜਾ ਨਾ ਉਹਦੇ ਵਿੱਚ ਤੁਸੀਂ ਨਵੀਂ ਹਾਂਡੀ ਬਣਾ ਸਕਦੇ ਹੋ। ਅਤੇ ਅਸੀਂ ਅੱਜ ਇਹਦੇ ਵਿੱਚ ਥੋੜ੍ਹਾ ਜਿਹਾ ਪਾ ਦਾਂਗੇ ਨਮਕ, ਮਿਰਚ, ਹਲਦੀ, ਕਿਉਂਕਿ ਅਸੀਂ ਇਹ ਵਿੱਚ ਦਾਲ ਸ਼ਾਮਿਲ ਕਰਨੀ ਹੈ ਨਾ, ਅਤੇ ਫਿਰ ਮੈਂ ਕਿਹਾ ਘੱਟ ਨਾ ਹੋ ਜਾਵੇ। ਫਿਰ ਚਲੋ ਅਸੀਂ ਇਹਦੇ ਵਿੱਚ ਦਾਲ ਪਾ ਲੈਂਦੇ ਹਾਂ, ਅਤੇ ਅਸੀਂ ਉਹਨੂੰ ਥੋੜ੍ਹਾ ਜਿਹਾ ਇੱਕ ਹਲੀਮ ਸਟਾਈਲ ਦੀ ਚੀਜ਼ ਬਣਾ ਲਵਾਂਗੇ। ਅਤੇ ਇਸ ਤਰ੍ਹਾਂ ਇਹ ਦੇਖੋ, ਇਹ ਮੈਂ ਦਾਲ ਚਨੇ ਦੀ ਔਰ ਨਾਲ ਜਿਹੜੀ ਨਾ ਲਾਲ ਵਾਲੀ ਦਾਲ ਇਹ ਭਿਉਂ ਕੇ ਰੱਖ ਦਿੱਤੀ ਸੀ ਸੁਬਾਹ, ਅਤੇ ਇਹ ਸਾਰੀ ਫੁੱਲ ਗਈ ਹੈ ਦਾਲ। ਅਤੇ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਦਾਲ, ਔਰ ਇਹਨੂੰ ਸ਼ੂ ਕਰ ਦਾਂਗੇ। ਔਰ ਨਾਲ ਬਾਅਦ 'ਚ ਮੈਂ ਥੋੜ੍ਹਾ ਜਿਹਾ ਪਾ ਦਾਂਗੀ ਇਹ ਜਿਹੜਾ ਦਲੀਆ ਹੁੰਦਾ, ਪੋਰਿਜ ਜਿਹੜਾ ਹੁੰਦਾ, ਅਤੇ ਅਸੀਂ ਇਹ ਵਿੱਚ ਪਾ ਦਾਂਗੇ। ਅਤੇ ਇਹਦੇ ਵਿੱਚ ਜਿਹੜਾ ਵੇ ਇੱਕ ਹਲੀਮ ਅਸੀਂ ਬਣਾ ਕੇ ਖਾ ਲਾਂਗੇ, ਇੱਕ ਨਵੀਂ ਲੁੱਕ ਆ ਜਾਏਗੀ ਅਤੇ ਹਲੀਮ ਬਣ ਜਾਏਗੀ ਇਹਦੀ। ਅਤੇ ਚਲੋ ਜੀ, ਬਿਸਮਿल्लाह रहमान रहीम। ਅਤੇ ਅਸੀਂ ਇਹਨੂੰ ਜਿਹੜਾ ਨਾ ਪਾ ਕੇ ਨਾ ਸਾਰੀਆਂ ਚੀਜ਼ਾਂ, ਅਤੇ ਮੈਂ ਪ੍ਰੈਸ਼ਰ ਲਾ ਦਿੰਦੀ ਹਾਂ, ਅਤੇ ਉਸ ਤੋਂ ਬਾਅਦ ਫਿਰ ਅਸੀਂ ਆ ਕੇ ਅਤੇ ਦੇਖ ਲਵਾਂਗੇ ਫਿਰ ਇਹਦਾ ਕੀ ਬਣਦਾ ਵੇ। ਲੇਕਿਨ ਬੜੀ ਅੱਛੀ ਬਣ ਜਾਏਗੀ, ਮੈਨੂੰ ਉਮੀਦ ਹੈ ਅੱਲਾਹ ਤਾਲਾ ਦੀ ਜ਼ਾਤ ਤੋਂ, ਕਿ ਵੈਸੇ ਪਹਿਲੇ ਬਣਾ ਲੈਣੀ ਹੁੰਦੀ ਹੈ ਇਸ ਤਰ੍ਹਾਂ, ਕਿਉਂਕਿ ਅਗਰ ਸਾਲਨ ਬਚ ਜਾਏ ਨਾ, ਕੋਈ ਦਾਲ ਪਾ ਲਵੋ ਵਿੱਚ, ਜਾਂ ਤੁਸੀਂ ਕੋਈ ਸਬਜ਼ੀ ਹੀ ਪਾ ਲਵੋ ਵਿੱਚ। ਅਤੇ ਅੱਜ ਮੈਂ ਸੋਚਿਆ ਕਿ ਮੈਂ ਹਲੀਮ ਖਾਣ 'ਤੇ ਬੜੇ ਦਿਨ ਤੋਂ ਦਿਲ ਕਰ ਰਿਹਾ ਸੀ। ਪਾਕਿਸਤਾਨ ਅਸੀਂ ਹੁੰਦੇ ਹਾਂ, ਅਤੇ ਹਲੀਮ ਬੜੀ ਮਸ਼ਹੂਰ ਡਿਸ਼ ਹੈ ਉੱਥੇ ਦੀ, ਔਰ ਫਿਰ ਮੁਹਰਮ ਵਿੱਚ ਤਾਂ ਜ਼ਰੂਰ ਕਿਸੇ ਨਾ ਕਿਸੇ ਜਗ੍ਹਾ ਤੋਂ ਆ ਜਾਂਦੀ ਹੈ, ਬੰਦਾ ਖਾ ਲੈਂਦਾ। ਬਹੁਤ ਦਿਨ ਹੋ ਗਏ ਸਨ, ਅਤੇ ਮੈਂ ਕਿਹਾ ਚਲੋ ਅੱਜ ਅਸੀਂ ਜਿਹੜਾ ਸਾਲਨ ਬਚਿਆ ਉਹਨੂੰ ਲੈਫਟ ਓਵਰ ਸਾਲਨ ਸ਼ੋਰਬੇ ਨੂੰ ਅਸੀਂ ਕਰ ਲੈਂਦੇ ਹਾਂ, ਉਹਦਾ ਨਵਾਂ ਰੰਗ ਦੇ ਲੈਂਦੇ ਹਾਂ, ਨਵੀਂ ਨਕੋਰ ਅਸੀਂ ਹਾਂਡੀ ਬਣਾ ਲਾਂਗੇ, ਅਤੇ ਮਜ਼ੇ ਲੈ ਲੈ ਕੇ ਖਾਵਾਂਗੇ। ਅਤੇ ਬਸ ਹੁਣ ਮੈਨੂੰ ਸਾਰੀਆਂ ਚੀਜ਼ਾਂ ਨੂੰ ਪਾ ਕੇ, ਅਤੇ ਮੈਂ ਫਿਰ ਕੀ ਕਹਿੰਦੇ ਨੇ ਜਾਵਾਂਗੇ ਉੱਪਰ ਨਹਾਉਣ ਵਾਸਤੇ। ਕੁੱਕਰ ਨੂੰ ਮੈਂ ਕਰ ਦਿਆਂਗੀ ਹਲਕਾ, ਔਰ ਫਿਰ ਅਸੀਂ ਆ ਕੇ ਉਹਨੂੰ ਦੇਖ ਲਵਾਂਗੇ ਕਿ ਬਈ ਕੀ ਇਹਦਾ ਬਣਿਆ ਵੇ, ਇਹਦਾ ਕੀ ਨਕਸ਼ਾ ਨਿਕਲਿਆ ਵੇ। ਅਤੇ ਅਸੀਂ ਕੀ ਕਹਿੰਦੇ ਨੇ ਹੁਣ ਫਿਰ ਨੂੰ ਆ ਕੇ ਦੇਖਦੇ ਹਾਂ। ਮੈਨੂੰ ਮਿਰਚ ਹਾਲੇ ਵੀ ਘੱਟ ਲੱਗ ਰਹੀ ਸੀ, ਅਤੇ ਮੈਂ ਇਹਦੇ ਵਿੱਚ ਥੋੜ੍ਹੀ ਜਿਹੀ ਕੁੱਟੀ ਹੋਈ ਮਿਰਚ ਲਾਲ ਪਾ ਦਿੱਤੀ। ਮੈਂ ਕਿਹਾ ਚਲੋ ਅੱਜ ਪਾ ਦੇਵੋ, ਜੋ ਹੱਥ ਲੱਗਦਾ ਹੈ ਨਾ ਪਾ ਦੇਵੋ। ਅਤੇ ਪਾਣੀ ਵੀ ਮੈਂ ਥੋੜ੍ਹਾ ਜਿਹਾ ਹੋਰ ਪਾ ਦਿੱਤਾ ਵੇ। ਅਤੇ ਚਲੋ ਜੀ, ਅਸੀਂ ਹੁਣ ਇਹਨੂੰ ਕੁੱਕਰ ਨੂੰ ਕਰ ਦੇਵਾਂਗੇ ਬੰਦ, ਅਤੇ ਜਦੋਂ ਤੱਕ ਅਸੀਂ ਨਾਈ ਕਰਕੇ ਆਵਾਂਗੇ, ਇਨਸ਼ਾਅੱਲਾ ਸਾਡੀ ਬੜੀ ਅੱਛੀ ਜੀ ਇੱਕ ਨਵੀਂ ਡਿਸ਼ ਬਣ ਚੁੱਕੀ ਹੋਏਗੀ, ਅਤੇ ਅਸੀਂ ਮਜ਼ੇ ਲੈ ਲੈ ਕੇ ਖਾਵਾਂਗੇ। ਨਾਈ ਕਰਕੇ ਅਸੀਂ ਆ ਗਏ ਆ। ਬੜੀ ਅੱਜ ਸਪੀਡਾਂ ਦੇ ਨਾਲ ਕੰਮ ਕੀਤਾ ਵੇ, ਖਾਸਾ ਕੰਮ ਨਿਪਟਾਇਆ ਵੇ। ਅਤੇ ਹੁਣ ਮੈਂ ਆ ਕੇ ਨਾ ਇਹਨੂੰ ਖੋਲ੍ਹਿਆ, ਇਹਦੀ ਸਟੀਮ ਕੱਢੀ, ਅਸੀਂ ਦੇਖਦੇ ਹਾਂ ਬਈ ਕੀ ਤਿਆਰ ਹੋਇਆ ਸਾਡਾ ਜਿਹੜਾ ਰਾਤ ਦੇ ਬਚੇ ਹੋਏ ਸ਼ੋਰਬੇ ਦਾ ਜਿਹੜਾ ਸੀ ਨਾ, ਅਸੀਂ ਉਹਦੇ ਵਿੱਚ ਪਾ ਦਿੱਤੀ ਸੀ ਦਾਲ। ਅਸੀਂ ਨਾਲ ਲੈ ਲਾਂਗੇ ਥੋੜ੍ਹਾ ਜਿਹਾ ਘੋਟਣਾ, ਜਿਹਦੇ ਨਾਲ ਅਸੀਂ ਕੀ ਕਹਿੰਦੇ ਨੇ ਸਾਗ ਆਪਣਾ ਘੋਟਨੇ ਆ ਨਾ, ਅਤੇ ਥੋੜ੍ਹਾ ਜਿਹਾ ਨੂੰ ਅੱਛੀ ਤਰ੍ਹਾਂ ਮੈਸ਼ ਕਰ ਦਾਂਗੇ ਦਾਲ ਨੂੰ ਇਹਦਾ, ਤਾਂ ਕਿ ਸਾਰੀਆਂ ਚੀਜ਼ਾਂ ਯਕਜਾਨ ਹੋ ਜਾਣ। ਅਤੇ ਚਲੋ ਬਈ ਅੱਛੀ ਸਾਡੀ ਨਵੀਂ ਡਿਸ਼ ਤਿਆਰ ਹੋ ਜਾਏਗੀ, ਕਿ ਬਜਾਏ ਦੇ ਕਿ ਮੈਂ 3 ਦਿਨ ਸ਼ੋਰਬਾ ਹੀ ਖਾਂਦੀ ਰਹਿੰਦੀ, ਮੈਂ ਇਹਦਾ ਇੱਕ ਹੱਲ ਕੱਢ ਲਿਆ। ਇਸ ਤਰ੍ਹਾਂ ਕਦੀ ਤੁਹਾਡਾ ਸਾਲਨ ਬਚ ਜਾਵੇ ਨਾ, ਤਾਂ ਖਾਸੀ ਕੁਟਾਈ ਦੇਖੋ ਅੱਛੀ ਹੋ ਰਹੀ ਹੈ ਇਹਦੇ ਨਾਲ। ਗੋਸ਼ਤ ਜਿਹੜਾ ਵੇ ਬਿਲਕੁਲ ਵਿੱਚ ਰੇਸ਼ਾ ਹੋ ਗਿਆ ਵੇ। ਇਸ ਤਰ੍ਹਾਂ ਕਦੀ ਸਾਲਨ ਬਚ ਜਾਵੇ ਨਾ, ਤੁਸੀਂ ਉਹਦੇ ਵਿੱਚ ਪਾਲਕ ਵੀ ਕੱਟ ਕੇ ਪਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਕਦੀ ਮਾਸ਼ ਦੀ ਦਾਲ ਥੋੜ੍ਹੀ ਜਿਹੀ ਬਚ ਜਾਏ, ਸਾਦੀ ਮਾਸ਼ ਦੀ ਦਾਲ ਵੀ ਬਣਾ ਕੇ, ਪਹਿਲੇ ਮੇਰਾ ਦਿਲ ਕਰ ਰਿਹਾ ਸੀ ਮੈਂ ਮਾਸ਼ ਦੀ ਦਾਲ ਪਾ ਲਵਾਂ, ਫਿਰ ਮੈਂ ਕਿਹਾ ਨਹੀਂ ਚਲੋ ਬਹੁਤ ਦਿਨ ਹੋ ਗਏ ਹਲੀਮ ਨਹੀਂ ਖਾਧੀ, ਅਤੇ ਅਸੀਂ ਉਹਦੀ ਯਾਦ ਤਾਜ਼ਾ ਕਰਨੇ ਹਾਂ, ਥੋੜ੍ਹੀ ਜਿਹੀ ਹਲੀਮ ਬਣਾਉਂਦੇ ਹਾਂ। ਅਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਮੈਂ ਕਰ ਲਿਆ, ਬਸ ਆਈਡੀਆ ਆ ਗਿਆ ਕਿ ਜ਼ੇਨ ਵਿੱਚ ਕੋਈ ਚੀਜ਼ ਕਦੀ ਵੀ ਜ਼ਾਇਆ ਨਹੀਂ ਕਰਨੀ ਚਾਹੀਦੀ। ਮੈਂ ਤਾਂ ਕਈ ਦਫਾ ਤੁਹਾਨੂੰ ਕਿਹਾ ਵੇ, ਇੱਕ ਦਫਾ ਨਹੀਂ ਕਿਹਾ, ਮੈਂ ਤਾਂ ਕਈ ਦਫਾ ਕਹਿੰਦੀ ਹਾਂ ਤੁਹਾਨੂੰ
ਕਿ ਜਿਹੜਾ ਫੂਡ ਬਚ ਜਾਵੇ ਉਹਨੂੰ ਇੱਕ ਨਵੀਂ ਸ਼ਕਲ ਦੇ ਲਵੋ, ਦੂਸਰੇ ਦਿਨ ਖਾ ਲਵੋ, ਪਰ ਫੂਡ ਨੂੰ ਜ਼ਾਇਆ ਨਹੀਂ ਕਰਨਾ ਚਾਹੀਦਾ। ਇਸ ਆਪਣਾ ਇੱਕ ਟੇਸਟੀ ਜਿਹੜਾ ਨਾ ਬਣ ਜਾਏਗਾ ਖਾਣਾ, ਯੰਮੀ ਲੁੱਕ, ਟੇਸਟੀ ਖਾਣਾ। ਤੇ ਉਹ ਕੀ ਕਹਿੰਦੇ ਨੇ, ਲੱਗੇਗਾ ਹੀ ਨਹੀਂ ਕਿ ਇਹ ਲੈਫਟ ਓਵਰ ਦੇ ਨਾਲ ਅਸੀਂ ਬਣਾਇਆ ਹੋਵੇ। ਕਿਉਂਕਿ ਅਗਰ ਤੁਸੀਂ ਬਣਾਉਂਦੇ ਹੋ ਇਸ ਤਰ੍ਹਾਂ, ਕਿਉਂਕਿ ਹਲੀਮ ਵਿੱਚ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਨੇ, ਪਰ ਕੋਈ ਕਰਨਾ ਸੀ ਨਾ ਜ਼ਰਾ ਸੀ ਕਿ ਦਾਲਾਂ ਸਾਰੀਆਂ ਪੈਂਦੀਆਂ ਨੇ ਜਿਸ ਤਰ੍ਹਾਂ। ਇਸ ਤੋਂ ਫਿਰ ਮੈਂ ਉਹ ਥੋੜਾ ਜਿਹਾ ਪਾ ਲਿਆ, ਉਹ ਤੇ ਜਿਹੜਾ ਦਲੀਆ, ਔਰ ਥੋੜਾ ਇਹ ਕਰਕੇ ਅਸੀਂ ਤੇ ਉਹਦੇ ਕਰੀਬ ਉਹਦੀ ਭੈਣ ਛੈਣ ਬਣ ਜਾਏਗੀ ਥੋੜੀ ਜੀ, ਲੇਕਿਨ ਐਵੇਂ ਕਿ ਚਲੋ ਚੰਗੀ ਬਣ ਜਾਏਗੀ ਤੇ ਅਸੀਂ ਫਿਰ ਉਹਨੂੰ ਮਜ਼ੇ ਲੈ ਕੇ ਇਹਨੂੰ ਖਾ ਲਵਾਂਗੇ। ਥੋੜਾ ਜਿਹਾ ਹੋਰ ਹੋ ਜਾਵੇ ਤੇ ਬਸ ਫਿਰ ਤਕਰੀਬਨ ਡਨ ਨੇ, ਅਸੀਂ ਉਹਨੂੰ ਮਜ਼ੇ ਲੈ ਕੇ ਖਾਵਾਂਗੇ। ਤੇ ਜਿਹੜਾ ਮੈਂ ਪਰਾਠਾ ਬਣਾਇਆ ਕੱਲ, ਤੁਸੀਂ ਮੈਂ ਹੁਣ ਅੱਜ ਟੈਬਲੇਟ ਨਹੀਂ ਲੈ ਕੇ, ਮੇਰੀ ਨਾ ਉੱਥੇ ਲੱਗੀ ਹੋਈ ਹੈ ਚਾਰਜਿੰਗ ਦੇ ਉੱਪਰ। ਤੇ ਤੁਹਾਡੇ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਦੀ ਹਾਂ, ਬੜਾ ਅੱਛਾ ਬਣ ਗਿਆ। ਕਿ ਇਸ ਤਰ੍ਹਾਂ ਤੁਸੀਂ ਕੁਛ ਨਾ ਕੁਛ ਨਵਾਂ ਕਰ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਇਹ ਕਿ ਸਾਡੀਆਂ ਮਾਵਾਂ ਨੇ ਸਾਨੂੰ ਇਹ ਸਿਖਾਇਆ ਵੇ। ਮੈਂ ਪਹਿਲੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਹੀ ਮਾਵਾਂ ਆਪਣੇ ਬੱਚਿਆਂ ਨੂੰ ਥੋੜ੍ਹਾ ਜਿਹਾ ਕਹਿੰਦੇ ਸਨ ਵਰਾ ਦਿੰਦੀਆਂ ਸਨ ਕਿ ਚਲੋ ਇਹ ਬਣਾ ਦਿਓ। ਇਸ ਤਰ੍ਹਾਂ ਕੁਛ ਨਾ ਕੁਛ ਤਜਰਬਾਤ ਕਰਦੇ ਰਹਿੰਦੇ ਸਨ। ਕੱਲ ਮੈਂ ਬੈਠੇ ਬੈਠੇ ਇੱਕ ਸੋਚਿਆ, ਤਜਰਬਾ ਕੀਤਾ, ਕਾਮਯਾਬ ਹੋ ਗਿਆ। ਤੇ ਅੱਛਾ ਤੁਸੀਂ ਸਾਰਿਆਂ ਨੇ ਕਿਹਾ, ਨਸੀਮਾ ਡਾਰ, ਸ਼ਮਾ ਤੇ ਕੀ ਕਹਿੰਦੇ ਨੇ ਸਾਰੇ ਜਿਹੜੇ ਮੇਰੇ ਦੋਸਤ ਨੇ, ਨਾਹੀਦ, ਮਹਿਮੂਦ ਔਰ ਕੀ ਕਹਿੰਦੇ ਸਭ ਨੇ ਤੁਸੀਂ ਕਿਹਾ ਕਿ ਵੀ ਬੜਾ ਚੰਗੀ ਲੱਗਦਾ ਪਿਆ ਪਰਾਠਾ, ਅਸੀਂ ਵੀ ਟਰਾਈ ਕਰਾਂਗੇ। ਹੋਰ ਵੀ ਇੱਕ ਦੋ ਨਾਂ ਹੈਗੇ ਨੇ, ਲੇਕਿਨ ਉਹ ਮੈਂ ਦੇਖ ਕੇ ਪੜ੍ਹ ਸਕਦੀ ਹਾਂ ਕਿ ਤੁਸੀਂ ਕੀ ਕਹਿੰਦੇ ਨੇ ਸਾਰਿਆਂ ਨੇ ਪਸੰਦ ਕੀਤਾ ਕਿ ਪਰਾਠਾ ਬੜਾ ਅੱਛਾ ਵੇ। ਹਾਲਾਂਕਿ ਕੋਈ ਐਸੀ ਚੀਜ਼ ਨਹੀਂ ਹੈ, ਲੇਕਿਨ ਥੋੜੀ ਜਿਹੀ ਮਿਹਨਤ ਨਾਲ ਘਰ ਵੀ ਬੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਤੁਸੀਂ ਬਣਾ ਸਕਦੇ ਹੋ। ਹਾਏ ਵਾਲ ਹੀ ਮੂੰਹ 'ਚ ਪੈ ਜਾਂਦਾ। ਤੇ ਇਸ ਤਰ੍ਹਾਂ ਫਿਰ ਕਿੱਥੋਂ ਚਲਾ ਗਿਆ, ਹਾਂ ਇਹ ਮੇਰੇ ਨੱਬਾ ਹੈ। ਦੇਖੋ ਤੋਬਾ ਇਨਸਾਨ ਕਿੰਨਾ ਹਸਾਸ ਸੀ, ਅੱਲਾ ਪਾਕ ਨੇ ਕਿੰਨਾ ਹਸਾਸ ਬਣਾਇਆ ਵੇ ਕਿ ਉਹ ਜ਼ਰਾ ਜਿਹਾ ਟੱਚ ਕਰਦਾ ਨਾ ਕੋਈ ਚੀਜ਼ ਐਸੀ ਤੁਹਾਨੂੰ। ਤੇ ਇੱਥੇ ਸਭ ਤੋਂ ਵੱਡਾ ਵਾਲ ਸੁਕਾਉਣ ਦੀ ਮੁਸੀਬਤ ਭਾਵੇਂ ਇਹਦੇ ਵਿੱਚ ਵੀ ਚਲਾ ਜਾਵੇ ਮੇਰਾ ਕੋਈ ਵਾਲ। ਤੇ ਅੱਲਾ ਪਾਕ ਨੇ ਇੰਨਾ ਹਸਾਸ ਬਣਾਇਆ ਵੇ ਕਿ ਤੁਹਾਡੀ ਜ਼ੁਬਾਨ ਨੂੰ ਕੋਈ ਚੀਜ਼ ਟੱਚ ਕਰਦੀ ਹੈ, ਤੁਹਾਡੀ ਕਿਸੇ ਤੋਂ ਫੌਰਨ ਤੁਹਾਨੂੰ ਜਿਹੜਾ ਨਾ ਫੀਲ ਹੁੰਦਾ ਵੇ ਕਿ ਕੋਈ ਚੀਜ਼ ਅੱਖ 'ਚ ਕੋਈ ਚੀਜ਼ ਚਲੀ ਜਾਵੇ ਤੇ ਫੌਰਨ ਤੁਹਾਨੂੰ ਫੀਲ ਹੋ ਜਾਂਦਾ ਵੇ। ਤੇ ਸ਼ਬੀਰ ਹੁਸੈਨ ਸਾਹਿਬ ਨੇ ਤਾਂ ਬਹੁਤ ਹੀ ਚੰਗਾ ਕਿਹਾ ਕਿ ਤੁਸੀਂ ਬੜਾ ਕੜਿਚ ਪਰਾਠਾ ਬਣਾਇਆ ਵੀ। ਕੜਿਚ ਪਰਾਠੇ ਦਾ ਨਾਂ ਦੇ ਦਿੱਤਾ ਮੈਂ, ਤੇ ਉਹਨੂੰ ਰਾਜਾ ਬਾਬੂ ਦਾ ਨਾਂ ਦਿੱਤਾ ਸੀ। ਸ਼ਬੀਰ ਹੁਸੈਨ ਸਾਹਿਬ ਨੇ ਕੜਿਚ ਪਰ ਤੁਸੀਂ ਸਾਰਿਆਂ ਨੇ ਮੇਰੇ ਨਾਲ ਵਾਅਦਾ ਕੀਤਾ ਹੋਇਆ ਕਿ ਅਸੀਂ ਬਣਾਵਾਂਗੇ ਜ਼ਰੂਰ, ਕਿ ਅਸੀਂ ਕੀ ਕਹਿੰਦੇ ਉਹਨੂੰ ਟਰਾਈ ਕਰਾਂਗੇ। ਤੇ ਵੀ ਟਰਾਈ ਕਰਨ 'ਚ ਕੋਈ ਹਰਜ ਨਹੀਂ ਹੈ, ਮੇਵਾ ਹਰ ਘਰ 'ਚ ਹੁੰਦਾ ਵੇ, ਹੋਰ ਕੁਛ ਨਹੀਂ। ਤੇ ਬੰਦਾ ਵੀ ਇੱਕ ਥੋੜਾ ਜਿਹਾ ਕਰ ਲੈਂਦਾ, ਬੱਚਿਆਂ ਨੂੰ ਨਾਲ ਲਾ ਲੈਂਦਾ, ਬੱਚੇ ਖੁਸ਼ ਹੋ ਜਾਂਦੇ ਨੇ। ਕੁਛ ਨਾ ਕੁਛ ਇਸ ਤਰ੍ਹਾਂ ਥੋੜਾ ਜਿਹਾ ਕਰ ਲਵੋ ਨਾ ਤੇ ਚੰਗਾ ਲੱਗਦਾ ਵੇ। ਤੇ ਚਲੋ ਅਸੀਂ ਵੀ ਅੱਜ ਦੇਖੋ ਜੀ ਕਿੰਨੀ ਅੱਛੀ ਅਸੀਂ ਹਲੀਮ ਦੇ ਨਜ਼ਦੀਕ ਤਰੀਨ ਚੀਜ਼ ਬਣਾ ਲਈਏ। ਤੇ ਅਸੀਂ ਕੀ ਕਹਿੰਦੇ ਬਿਲਕੁਲ ਹਲੀਮ ਤੇ ਨਹੀਂ, ਸਾਰੇ ਉਹਦੇ ਮਸਾਲੇ ਅਲੱਗ ਨੇ, ਲੇਕਿਨ ਸਾਨੂੰ ਖਾ ਕੇ ਫਿਰ ਇਹ ਲੁੱਕ ਆਏਗਾ, ਮਜ਼ਾ ਹੀ ਆਏਗਾ ਕਿ ਸ਼ਾਇਦ ਅਸੀਂ ਹਲੀਮ ਖਾ ਰਹੇ ਹਾਂ। ਤੇ ਇਸ ਤਰ੍ਹਾਂ ਅਸੀਂ ਆਪਣੇ ਸਾਲਨ ਨੂੰ ਜ਼ਾਇਆ ਨਹੀਂ ਕੀਤਾ ਤੇ ਅਸੀਂ ਉਹਨੂੰ ਕੋਟਾ ਲਾ ਰਹੇ ਹਾਂ। ਤੇ ਬਈ ਕੋਟਾ ਲੱਗ ਰਿਹਾ ਨਾਲ ਘੋਟਣੇ ਦੇ ਨਾਲ, ਤੇ ਨਾਲ ਸਾਡੀ ਹਾਂਡੀ ਵੀ ਤਿਆਰ ਹੁੰਦੀ ਹੈ, ਤੇ ਨਾਲ ਅਸੀਂ ਜਿਹੜਾ ਵੇ ਨਾ ਜੇ ਕਹਿੰਦੇ ਤੁਹਾਡੇ ਨਾਲ ਗੱਪਸ਼ਪ ਕਰਦੇ ਹਾਂ। ਅੱਜ ਇੱਕ ਨਵਾਂ ਕਮੈਂਟ ਆਇਆ, ਉਹਨਾਂ ਦਾ ਵੀ ਮੈਂ ਨਾਂ ਹੁਣ ਪੜ੍ਹ ਕੇ ਤੁਹਾਨੂੰ ਦੱਸ ਦਿੰਦੀ ਹਾਂ। ਮੈਂ ਅੰਦਰੋਂ ਲੈ ਕੇ ਆਵਾਂ ਟੈਬਲੇਟ, ਉਹਨਾਂ ਨੇ ਵੀ ਪਸੰਦ ਕੀਤਾ, ਬਹੁਤ ਸ਼ੁਕਰੀਆ। ਚਲੋ ਮੈਂ ਲੈ ਕੇ ਹੀ ਆਵਾਂ ਟੈਬਲੇਟ ਨਾ, ਮੈਂ ਦੇਖ ਲਵਾਂ ਉਹਨਾਂ ਦਾ ਨਾਂ। ਟੈਬਲੇਟ ਮੈਂ ਅੰਦਰੋਂ ਲੈ ਕੇ ਆ ਗਈ ਹਾਂ, ਲੇਕਿਨ ਮੈਂ ਕਿਹਾ ਬੈਠ ਕੇ ਮੈਂ ਪੜ੍ਹਨੀ ਆ, ਖੋਲ੍ਹਣੀ ਆ ਉਹਦਾ ਨਾਂ। ਲੇਕਿਨ ਹੁਣ ਮੈਂ ਬਸ ਆਖਰੀ ਸਟੇਜ 'ਤੇ ਚੱਲ ਰਿਹਾ ਵੀ, ਮੈਂ ਕਿਹਾ ਬਸ ਅਸੀਂ ਇਹਨੂੰ ਡਨ ਕਰ ਲਈਏ ਤਾਂ ਕਿ ਫਿਰ ਮੈਂ ਇਹਦੀ ਤੁਹਾਨੂੰ ਲੁੱਕ ਦਿਖਾ ਦੇਵਾਂ ਤੇ ਫਿਰ ਨਾਲ ਥੋੜ੍ਹਾ ਜਿਹਾ ਪੜ੍ਹ ਦੇਵਾਂਗੀ। ਇਹ ਦੇਖੋ ਜੀ ਕਿੰਨਾ ਖੂਬਸੂਰਤ ਸਾਡਾ ਜਿਹੜਾ ਨਾ ਹਾਂਡੀ ਤਿਆਰ ਹੋ ਗਈ ਹੈ। ਹੁਣ ਇਹਨੂੰ ਇੱਕ ਨਵਾਂ ਹੀ ਨਾਂ ਦੇਣਾ ਪੈਣਾ ਵੇ, ਇਹਨੂੰ ਇੱਕ ਨਵਾਂ ਹੀ ਨਾਂ ਦੇਣਾ ਪੈਣਾ, ਕਮਲੀ ਹਾਂਡੀ ਕਹਿਣਾ ਪੈਣਾ ਇਹਨੂੰ। ਚਾਰੀ ਕਮਲੀ ਹੋ ਗਈ ਹੈ, ਪੱਕ ਕੇ ਕਮਲੀ ਹੋ ਗਈ ਹੈ, ਤੇ ਕਮਲੀ ਹਾਂਡੀ ਲਓ ਬਈ ਅਸੀਂ ਨਾਂ ਦੇ ਦਿੱਤਾ ਅੱਜ ਇਹਨੂੰ ਕਮਲੀ ਹਾਂਡੀ ਦਾ। ਤੇ ਇਹ ਦੇਖ ਲਓ ਬਿਲਕੁਲ ਕਿਸੇ ਘੋਟਣੇ ਦੇ ਨਾਲ ਨਾ ਕਿਸ ਤਰ੍ਹਾਂ ਪਿਆ, ਤੇ ਬੜਾ ਜ਼ਬਰਦਸਤ ਤਿਆਰ ਹੋ ਗਿਆ। ਅੱਲਾ ਕਰੇ ਨਮਕ ਮਿਰਚ ਪੂਰਾ ਹੋਵੇ, ਮੈਂ ਅੰਦਾਜ਼ੇ ਦੇ ਨਾਲ ਹੀ ਪਾਇਆ ਸੀ, ਹਲੇ ਚੱਖਿਆ ਨਹੀਂ ਹੈ। ਮੈਂ ਪਲੇਟ ਲੈ ਕੇ ਆਵਾਂ ਤੇ ਪਲੇਟ ਵਿੱਚ ਅਸੀਂ ਪਾ ਲਈਏ ਤੇ ਫਿਰ ਅਸੀਂ ਬੈਠ ਕੇ ਤੁਹਾਨੂੰ ਦੱਸ ਦਿੰਦੀ ਹਾਂ ਥੋੜ੍ਹੀ ਬਹੁਤ ਅਗਰ ਕੋਈ ਕਸਰ ਹੋਏਗੀ, ਨਹੀਂ ਪਰ ਇੰਨਾ ਠੀਕ ਹੈ ਕਿਉਂਕਿ ਫਿਰ ਥੋੜ੍ਹਾ ਜਿਹਾ ਠੰਡਾ ਹੋ ਕੇ ਵੀ ਗਾੜੀ ਹੁੰਦੀ ਹੈ ਨਾ। ਇਸ ਤੋਂ ਜ਼ਿਆਦਾ ਅਸੀਂ ਇਹਨੂੰ ਗਾੜਾ ਕਰ ਲਾਂਗੇ ਨਾ ਤੇ ਬਈ ਇਹ ਪੁੱਠੇ ਹੱਥ ਨਾਲ ਪਾਉਣ ਲੱਗਿਆ, ਪੁੱਠੇ ਹੱਥ ਦੇ ਕਰਾਮਾਤ ਤੁਸੀਂ ਦੇਖਣ ਲੱਗੇ ਹੋ ਤੇ ਪਰੇਸ਼ਾਨ ਨਾ ਹੋ ਜਾਈਓ कि भई यह किस तरह पा रही है, क्योंकि एक हाथ से कैमरा है, दूसरे हाथ में हमारे चम्मच है। चलो जी
ਸੂਏ ਵਿਚੀਰੇ ਵਾਲਿਆ ਮੈਂ ਕਹਿਨੀਆਂ, ਸੂਏ ਵਿਚੀਰੇ ਵਾਲਿਆ ਮੈਂ ਕਹਿਨੀਆਂ, ਘਰ ਛਤਰੀ ਦੀ ਛਾਂ ਮੈਂ ਛਾਵੇਂ ਬੈਨੀਆਂ, ਘਰ ਛਤਰੀ ਦੀ ਛਾਂ ਮੈਂ ਛਾਵੇਂ ਬੈਨੀਆਂ। ਸੂਏ ਵਿਚੀਰੇ ਵਾਲਿਆ ਦੋ ਲਾਲੜੀਆਂ, ਸੂਏ ਵਿਚੀਰੇ ਵਾਲਿਆ ਦੋ ਲਾਲੜੀਆਂ, ਕਰਮਾਂ ਨਹੀਂ ਮੇਲਾ ਵੇਖਣ ਆਈਆਂ, ਕਰਮਾਂ ਵਾਲੜੀਆਂ ਮੇਲਾ ਵੇਖਣ ਆਈਆਂ, ਕਰਮਾਂ ਵਾਲੜੀਆਂ। ਤੇ ਇਹ ਦੇਖੋ ਜੀ, ਬਾਹਰੋਂ ਆਪਣਾ ਤਾਜ਼ਾ ਤਾਜ਼ਾ ਪੁਦੀਨਾ ਆਪਣੇ ਗਾਰਡਨ ਚੋਂ ਤੋੜ ਕੇ ਲੈ ਕੇ ਆਈਆਂ। ਇੱਕ ਮੈਂ ਥੋੜਾ ਜਿਹਾ ਕੱਟਿਆ ਸੀ ਕਿ ਮੈਨੂੰ ਪੁਦੀਨਾ ਬਹੁਤ ਪਸੰਦ ਹੈ, ਬਹੁਤ ਹੀ ਜ਼ਿਆਦਾ। ਇਹਦਾ ਫਲੇਵਰ ਫਰੂਟ ਜਿਹੜੇ ਚਨਾ ਚਾਟ ਹੋਵੇ ਉਹਦੇ ਵਿੱਚ, ਜਾਂ ਜਿਹੜਾ ਇਸ ਤਰ੍ਹਾਂ ਅਸੀਂ ਹਲੀਮ ਟਾਈਪ ਬਣਾ ਲੈਂਦੇ ਹਾਂ ਉਹਦੇ ਵਿੱਚ, ਔਰ ਅਦਰਕ, ਇਹ ਦੋ ਚੀਜ਼ਾਂ ਤਾਂ ਮੇਰੀਆਂ ਫੇਵਰੇਟ ਨੇ। ਇਸ ਤੋਂ ਮੈਂ ਰੱਜ ਰੱਜ ਕੇ ਨਾ ਤੇ ਇਹਨੂੰ ਪਾਉਂਦੀ ਹੁੰਦੀ ਹਾਂ ਤੇ ਮਜ਼ੇ ਲੈ ਲੈ ਕੇ ਖਾਂਦੀ ਹਾਂ। ਤੇ ਬਾਕੀ ਮੈਂ ਕੱਟ ਕੇ ਨਾ ਤੇ ਇਸ ਡੱਬੀ ਵਿੱਚ ਪਾ ਕੇ ਨਾ ਤੇ ਫ੍ਰਿਜ ਵਿੱਚ ਰੱਖ ਦੇਵਾਂਗੀ। ਤੇ ਚਲੋ ਜੀ, ਸਾਡੀ ਲੈਫਟ ਓਵਰ ਬੜਾ ਇੱਥੋਂ ਕਰਕੇ ਲੱਗੀ ਹੋਈ ਹੈ, ਦਾਲ ਵੀ ਲੱਗੀ ਹੋਈ ਹੈ ਇੱਕ ਸਾਈਡ 'ਤੇ, ਕਿਉਂਕਿ ਮੈਂ ਇੱਕ ਹੱਥ ਨਾਲ ਪਾਇਆ। ਪਰ ਕੋਈ ਗੱਲ ਨਹੀਂ, ਕੀ ਕਹਿੰਦੇ ਨੇ, ਤੁਸੀਂ ਨਜ਼ਰਅੰਦਾਜ਼ ਕਰ ਦਿਓ। ਲੇਕਿਨ ਆ ਦੇਖ ਲਓ ਕਿੰਨਾ ਜ਼ਬਰਦਸਤ ਅਸੀਂ ਇੱਕ ਰਾਤ ਦੇ ਬਚੇ ਹੋਏ ਸਾਲਨ, ਬਲਕਿ 2 ਦਿਨ ਪੁਰਾਣੇ ਸਾਲਨ ਦਾ ਅਸੀਂ ਕਿੰਨਾ ਜ਼ਬਰਦਸਤ ਇੱਕ ਨਵੀਂ ਲੁੱਕ ਅਸੀਂ ਉਹਨੂੰ ਦੇ ਦਿੱਤੀ ਹੈ। ਚਲੋ ਵੀ ਮੈਂ ਚਸ਼ਮਾ ਚੁੱਕ ਕੇ ਲਿਆਵਾਂ, ਚਸ਼ਮੇ ਕੇ ਬਗੈਰ तो हम अंधा है भाई, अंधा हमें कुछ नज़र नहीं आता। ਤੇ ਮੇਰੀ ਪਈ ਹੈ ਜੀ ਕੋਲਡ ਕਰੀਮ, ਜਿਹੜੀ ਮੈਂ ਲਾਨੀ ਹੁੰਦੀ ਆ। ਇਹ ਮੇਰੀ ਬਾਮ ਪਈ ਹੈ ਤੇ ਅੱਜ ਨਵੀਂ ਕੋਲਡ ਕਰੀਮ ਕੱਢੀ ਹੈ, ਪੁਰਾਣੀ ਸੁੱਟਣੀ ਸੀ ਤੇ ਮੈਂ ਉੱਪਰੋਂ ਆਉਂਦੇ ਹੋਏ ਇਹ ਵੀ ਲੈ ਕੇ ਆਈ ਹਾਂ ਨਵੀਂ। ਤੇ ਚਲੋ ਜੀ, ਅਸੀਂ ਇਹਨੂੰ ਇੱਥੇ ਲਾਉਂਦੇ ਹਾਂ। ਲੋ ਜੀ, ਮੈਂ ਨਾਂ ਦੱਸਣੀ ਉਹਨਾਂ ਦਾ, ਮੈਂ ਟੈਬਲੇਟ ਖੋਲ ਲਈ ਆ ਕਿ ਜਿਹੜਾ ਇੱਕ ਨਵਾਂ ਇਜ਼ਾਫਾ ਆਏ ਨੇ। ਤੇ ਬਈ ਇਹ ਦੇਖ ਲਓ, ਪਸੀਨੇ ਸਾਨੂੰ ਹਸਬੇ ਮਾਮੂਲ ਬਹੁਤ ਆ ਰਹੇ ਨੇ। ਤੇ ਮੈਂ ਜਲਦੀ ਨਾਲ ਸੋਚ ਰਹੀ ਹਾਂ ਕਿ ਤਵਾਲਤ ਤੋਂ ਬਚਣ ਵਾਸਤੇ ਨਾ, ਮੈਨੂੰ ਟਾਈਮ ਬਿਲਕੁਲ ਨਜ਼ਰ ਨਹੀਂ ਪਿਆ ਆਉਂਦਾ। ਤੇ ਮੈਂ ਕੀ ਕਹਿੰਦੇ ਨੇ, ਤਵਾਲਤ ਤੋਂ ਬਚਣ ਵਾਸਤੇ ਜਲਦੀ ਨਾਲ ਪਹਿਲੇ ਤੁਹਾਨੂੰ ਇਹਦਾ ਇੱਕ ਨਿਵਾਲਾ ਖਾ ਕੇ ਦਿਖਾ ਦੇਵਾਂ। ਪਰ ਇੰਨਾ ਗਰਮ ਹੈ ਨਾ, और जब ठंडा करने अल्लाह करे जल्दी जल्दी ठंडा हो जाए। छेती छेती मूँह ही सड़ जाए, छेती छेती विच। ओए होए होए, खुदा दी कसम, अल्लाह दी कसम, अल्लाह पाक दी कसम, बड़ा ज़बरदस्त बनया। आराम दे नाल तुसीं चम्मच दे नाल खा लो, चाहे तुसीं नान दे नाल इहनूं खाओ और चाहे तुसीं इस तरह चम्मच दे नाल खा लो। लेकिन बहुत मज़े का बनया, बिल्कुल सेम हलीम वाला जायका तो नहीं है, लेकिन इन्ना टेस्टी है कि तुसीं की कहते हैं सारे लवाजमात वो नहीं ने, लेकिन बहुत मज़े का है कि नान अगर ये नाल हो जाए ना तो भी बल्ले बल्ले हो जाए। ओए होए होए, शाबाश। अपने आप को शाबाश देने कोई हर्ज नहीं है कि शाबाश कभी कभी अपने आप को भी दे देनी चाहिए है। बई होर कोई नहीं देता, आप तो दे लवो अपने आप को शाबाश। तो बहुत ही मज़ेदार जोड़ा गोश्त में घुल गया ना घोटने के नाल, क्योंकि अगर तुम मशीन चला के गुर कर देंगे हो ना, वो गोश्त का सारा रेशा भी टुट जाता है, वो मज़ा नहीं आता। जो भी तुम हलीम या कोई ऐसी चीज़ बनाओ जो घोटने के नाल घोटते हो ना चीज़, तो फिर गोश्त का रेशा जो आता है ना, हम बोटियां में जी टुटियां उन्होंने रेशा आ रहा ना, खाण बहुत ही टेस्टी, बहुत ही मज़ेदार। तो लो बई असी एक कमली हांडी असी बना ली। तो मैं जल्दी ना तुहानूं जिहड़ा ना एक चीज़ सुना देवां, फिर मैं तुहाडे कोल खुदा हाफिज़ कहनी हूँ। शमा शमा कहाँ है शमा, हाजिर हो नसीम, सारे आ जाओ छे छेती मेरे विहड़े च जिहड़े सारे ने, तो तुसीं आ जाओ। बड़ी मज़े की चीज़ है, मैं तुहाडे वास्ते रखी है। बारिश की बरसती बूंदों ने जब दस्तक दी दरवाजे पर, महसूस हुआ तुम आए हो, अंदाज तुम्हारे जैसा था। हवा के हल्के झोंके की जब आहट पाई खिड़की पर, महसूस हुआ तुम गुजरे हो, एहसास तुम्हारे जैसा था। मैंने जो गिरती बूंदों को जब रोकना चाहा हाथों पर, एक सर्द सा फिर एहसास हुआ, वो लम्स तुम्हारे जैसा था। तन्हा मैं चला जब बारिश में,
तब एक झोंके ने साथ दिया, मैं समझा तुम हो साथ मेरे, वो साथ तुम्हारे जैसा था। फिर रुक सी गई वो बारिश भी, बाकी न रही एक आहट भी, मैं समझा मुझे तुम छोड़ गए, अंदाज तुम्हारे जैसा था। इतना अच्छा वे ना कि मैंने बड़ा ही चंगा लग्या कि मैंने जो गिरती बूंदों को जब रोकना चाहा हाथों पर, एक सर्द सा फिर एहसास हुआ, वो लम्स तुम्हारे जैसा था। ये बड़ा ਜ਼ਬਰਦਸਤ है। ਤੁਸੀਂ ਹੁਣੇ तो ਮੈਨੂੰ दाद दे दियो, 2-3 दफ़ा पढ़न च मैं गलती तो की है थोड़ी बहुत अचानक ਜਿਹੜਾ ਪੜ੍ਹਨਾ ਪੈ ਜਾਂਦਾ ਨਾ, ਥੋੜੀ ਬਹੁਤ ਗਲਤੀ ਤੇ ਹੋ ਹੀ ਜਾਂਦੀ ਮੇਰੇ ਵਰਗੇ ਸ਼ਾਇਰਾਂ ਨੂੰ। ਲੇਕਿਨ ਇਹ ਕਿ ਤੁਸੀਂ ਦਾਦ ਬਈ ਜ਼ਰੂਰ ਦੇ ਦਿਓ ਕਿ ਮੇਰੀ ਸ਼ਾਇਰੀ ਨਹੀਂ ਹੈ, ਲੇਕਿਨ ਜਿਹਦੀ ਵੀ ਹੈ ਉਹਨੇ ਬੜਾ ਕੋਈ ਹਸਾਸ ਬੰਦਾ ਵੇ, ਉਹ ਮੈਨੂੰ ਇੰਨਾ ਮੈਨੂੰ ਪਤਾ ਵੇ ਕਿ ਸ਼ਮਾ ਨੇ ਬਈ ਜ਼ਰੂਰ ਦਾਦ ਦੇਣੀ। ਤੇ ਇਹ ਨਵਾਂ ਜਿਹੜਾ ਕਮੈਂਟ ਆਇਆ ਵੇ ਸੀਮਾ ਤਬਸਮ ਜਿਹੜਾ ਨਾ सीमा तबस्सुम का एक नवा आया है, वेरी ब्यूटीफुल वीडियो, उन्होंने बड़ा पसंद किया, उन्होंने इसका किया। बहुत शुक्रिया सीमा ਤੁਹਾਡਾ, ਤੁਸੀਂ ਸਾਡੇ ਵਿਹੜੇ 'ਚ ਆਏ ਔਰ ਤੁਸੀਂ ਕਮੈਂਟ ਵੀ ਕੀਤਾ। ਅਗਰ ਸਿਰਫ ਤੁਸੀਂ ਵੀਡੀਓ ਦੇਖ ਕੇ ਚਲੇ ਜਾਂਦੇ ਤਾਂ ਮੈਨੂੰ ਪਤਾ ਨਹੀਂ ਚੱਲਣਾ ਸੀ ਕੋਈ ਸੀਮਾ ਇੱਥੋਂ ਗੁਜ਼ਰੀ ਹੈ, ਕੌਣ ਇੱਥੋਂ ਗੁਜ਼ਰਿਆ ਮੇਰੇ। ਲੇਕਿਨ ਜੇ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਨੂੰ ਪਤਾ ਚੱਲਦਾ ਮੇਰੇ ਵਿਹੜੇ 'ਚ ਕੌਣ ਕੌਣ ਆਇਆ। ਤੇ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ ਕਿ ਤੁਸੀਂ ਫਸਟ ਟਾਈਮ ਆਏ ਔਰ ਤੁਸੀਂ ਕਮੈਂਟ ਵੀ ਛੱਡਿਆ ਤੇ ਮੇਰੇ ਵਾਸਤੇ ਮੇਰੀ ਹੌਸਲਾ ਅਫਜ਼ਾਈ ਕੀਤੀ। ਇਸ ਤਰ੍ਹਾਂ ਥੋੜੀ ਜਿਹੀ ਨਾ ਹੌਸਲਾ ਅਫਜ਼ਾਈ ਹੋ ਜਾਂਦੀ। ਬਸ ਵह ਇਨਸਾਨ ਕਿਸੇ ਕੋ ਕੁਛ ਨਹੀਂ ਚਾਹ ਰਿਹਾ ਹੁੰਦਾ, ਕੋਈ ਸ਼ੈ ਨਹੀਂ ਚਾਹੀਦੀ, ਪੈਸੇ ਦਾ ਖਰਚਾ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਸਿਰਫ ਅਸੀਂ ਥੋੜੀ ਜਿਹੀ ਮੁਹੱਬਤ, ਥੋੜੀ ਜਿਹੀ ਤਵੱਜੋ ਚਾਹ ਰਹੇ ਹੁੰਦੇ ਹਾਂ ਤੁਹਾਡੇ ਕੋਲ ਕਿ ਸਾਨੂੰ ਕੋਈ ਪਿਆਰ ਭਰਾ ਇੱਕ ਜੁਮਲਾ ਲਿਖ ਦੇਵੇ, ਸਾਨੂੰ ਕੀ ਕਹਿੰਦੇ ਨੇ ਇਸ ਕਾਬਿਲ ਸਮਝੇ ਕਿ ਚਲੋ ਉਹਨੇ ਦੇਖਿਆ ਵੇ ਤੇ ਉਹ ਆਪਣਾ ਕਮੈਂਟ ਕਰਕੇ ਸਾਨੂੰ ਦੱਸ ਦੇਵੇ ਕਿ ਚਲੋ ਠੀਕ ਹੈ ਜੀ, ਤੁਸੀਂ ਚੰਗਾ ਵੀਡੀਓ ਬਣਾਈ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਤੁਹਾਨੂੰ ਬੜੀ ਚੰਗੀ ਲੱਗੀ। ਤੇ ਬਹੁਤ ਨਸੀਮਾ ਡਾਰ ਨੇ ਵੀ ਬੜਾ ਵੀ ਪਰਾਠੇ ਦੀ ਤਾਰੀਫ ਕੀਤੀ ਹੈ ਤੇ ਸਾਰਾ ਲਿਖਿਆ। ਤੇ ਸ਼ਬੀਰ ਹੁਸੈਨ ਸਾਹਿਬ ਨੇ ਵੀ ਕੜਿਚ ਪਰੌਂਠੇ ਦਾ ਇਹਨੂੰ ਨਾਂ ਦੇ ਦਿੱਤਾ ਵੇ ਤੇ ਤੁਸੀਂ ਕੜਿਚ ਪਰੌਂਠਾ ਬਣਾਇਆ ਵੀ, ਵਾਹ ਜ਼ਬਰਦਸਤ। ਤੇ ਇਸ਼ਫਾਕ ਨੇ ਤਾਂ ਗੱਲ ਹੀ ਮੁਕਾ ਦਿੱਤੀ। ਇਸ਼ਫਾਕ ਕਹਿੰਦਾ ਅੱਛਾ ਕੋਈ ਗੱਲ ਨਹੀਂ, ਮੈਂ ਤਾਂ ਟਰਾਈ ਕੋਈ ਨਹੀਂ ਕਰਨਾ, ਵੀ ਜੇ ਤੁਸੀਂ ਪਾਕਿਸਤਾਨ ਆਓਗੇ ਅਸੀਂ ਤੁਹਾਡੇ ਕੋਲੋਂ ਬਣਵਾ ਕੇ ਖਾ ਲੈਣਾ। ਗੱਲ ਹੀ ਮੁੱਕੀ ਬਈ, ਫਿਰ ਐਵੇਂ ਖਾਮ ਵੇਲਦੇ ਫਿਰੋ ਤੇ ਪੇੜੇ ਕਰਦੇ ਫਿਰੋ ਤੇ ਵਕਤ ਨੂੰ ਅੜੇ ਰਹੋ। ਇਸ਼ਫਾਕ ਨੇ ਕਿਹਾ ਤੁਸੀਂ ਆਓਗੇ ਆਪ ਹੀ ਪੇੜੇ ਕਰਿਓ, ਆਪ ਹੀ ਬਣਾਈਓ, ਸਾਨੂੰ ਪਕਾ ਕੇ ਖਵਾਈਓ। ਤੇ ਜੀ ਬਿਲਕੁਲ ਜ਼ਰੂਰ ਜੀ ਸਰ ਜੀ, ਤੁਹਾਨੂੰ ਬਣਾ ਕੇ ਇਨਸ਼ਾਅੱਲਾ ਖਵਾਵਾਂਗੇ। ਤੇ शमा ने लिखा बाजी राजा बाबू पराठा तो बड़ा ज़बरदस्त लग रहा है। उन्होंने कहा इंशाल्लाह मैं भी जो है ना ट्राई करांगी, बनाने की कोशिश करांगी। तो ज़रूर करियो, कभी भी छुट्टी वाले दिन तुम बना के खा लियो, अपने दिल में खुश करने वास्ते। तो अपने आप फख्र करियो इन्नी चंगी चीज़ असी बना ली है, की है असी बाकी खाने भी तो रोज़ाना बनाने हैं ना। इस तरह एक अगर तुम बना लोगे तो चंगा लगेगा, एक ही बना लियो, सारे थोड़ा खा लोगे, एक दो बुरकी वो फिर खुशी मिल जाती है कि भी असी एक नवी चीज़ ट्राई की, चंगा सन लग्या। खासकर हम सर्दियाँ आ रही ने तो मेवे वगैरह चीज़ा अच्छियाँ लगदियाँ ने। बहुत शुक्रिया शमा तुहाडा भी। तो नाहिद कहते पे ने कि आपका घर बहुत प्यारी जगह पर है माशाल्लाह, और पराठा तो खुश रंग और खुश जायका नज़र आ रहा है। बहुत शुक्रिया नाहिद तुहाडी मुहब्बतां दा, बहुत शुक्रिया तुहाडे प्यार का। तुसीं सारियां ने मैनूं कमेंट किया तो मेरा दिल रख लिया, मान बधा देंगे हो तुसी करके। वरना की कहते ने दुनिया जी, दुनिया ये बेवफा है, दुनिया ये बेवफा है। तो दुनिया बड़ी बेवफा वे कि जी है ना की कहते ने, मेरा ख्याल है तुम सारिਆਂ ਨੂੰ अंदाज़ा हो कि दुनिया बेवफाई फैली हुई है अजकल। तो कोई गल नहीं हुई, तुसी मेरे वफादार साथी मेरे नाल हो, ਤੁਸੀਂ ਕੀ ਕਰਦੇ ਆ ਜਾਂਦੇ ਹੋ ਮੇਰੇ ਵਿਹੜੇ 'ਚ, ਮੈਨੂੰ ਖੁਸ਼ ਕਰ ਦਿੰਦੇ ਹੋ। ਤੇ ਅਸੀਂ ਹੁਣ ਖਾਂਦੇ ਆ ਜਿਹੜਾ ਨਵੀਂ ਅਸੀਂ ਹਾਂਡੀ, ਕਮਲੀ ਹਾਂਡੀ ਜਿਹੜੀ ਇਜਾਦ ਕੀਤੀ ਹੈ, ਕਮਲੀ ਹਾਂਡੀ ਅਸੀਂ ਖਾਂਦੇ ਹਾਂ। ਤੇ ਕੀ ਕਹਿੰਦੇ ਨੇ ਨਾਲ ਫਿਰ ਮੈਂ ਵੀਡੀਓ ਜੋੜਾਂਗੀ, ਨਾਲ ਇੱਕ ਚਾਹ ਦਾ ਕੱਪ ਬਣਾਵਾਂਗੀ। ਹੋਏ ਬਹੁਤ ਹੀ ਜ਼ਬਰਦਸਤ। तो मैं जो कर रही सा ना, तो मैं वो एक बना रही सा, एक मैं गाना गा रही सा। सूए बिचीरे वालिया मैं कहनिया
ਸੂਏ ਵਿਚੀੜੇ ਬਾਲਿਆ ਮੈਂ ਕਹਿੰਨੀਆਂ ਕਰ ਛਤਰੀ ਦੀ ਛਾਂ ਮੈਂ ਛਾਵੇਂ ਬੈਨੀਆਂ ਕਰ ਛਤਰੀ ਦੀ ਛਾਂ ਮੈਂ ਛਾਵੇਂ ਬੈਨੀਆਂ ਸੂਏ ਵਿਚੀੜੇ ਵਾਲਿਆ ਗਲ ਫੁੱਲ ਤੋਰੀ ਦਾ ਪੂਏ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਦਿਲ ਦਾ ਨਾਜ਼ੁਕ ਸ਼ੀਸ਼ਾ ਇੰਜ ਨਹੀਂ ਤੋੜੀਦਾ ਦਿਲ ਦਾ ਨਾਜ਼ੁਕ ਸ਼ੀਸ਼ਾ ਇੰਜ ਨਹੀਂ ਤੋੜੀਦਾ। ਤੇ ਇਹ ਗਾਣੇ ਜਿਹੜੇ ਸਾਡੇ ਗਿੱਧੇ ਪੁਰਾਣੇ ਗਾਣੇ ਜਿਹੜੇ ਨਾ ਬੜੇ ਚੰਗੇ ਲੱਗਦੇ ਨੇ ਵੀ ਤੁਸੀਂ ਜਦੋਂ ਗਾਉਂਦੇ ਹੋ ਨਾ ਕਿਸੇ ਸ਼ਾਦੀ ਵਿਆਹ ਦੇ ਹਵਾਲੇ ਨਾਲ ਆਪਣੇ ਇਹ ਨਵੇਂ ਗਾਣੇ ਤੇ ਅੱਛੇ ਲੱਗਦੇ ਹੀ ਨੇ ਪਰ ਇਹ ਜਿਹੜੇ ਤੁਸੀਂ ਆਪਣੇ ਪੁਰਾਣੇ ਗਾਣੇ ਗਾਉਂਦੇ ਹੋ ਨਾ ਸੂਏ ਵਿਚੀਰੇ ਵਾਲਿਆ ਤੇ ਇਸ ਤਰ੍ਹਾਂ ਦੇ ਗਾਣੇ ਬੜੇ ਫਿਰ ਚੰਗੇ ਲੱਗਦੇ ਨੇ ਉਹ ਤੁਹਾਡਾ ਇੱਕ ਰੂਹ ਫਰੈਸ਼ ਹੋ ਜਾਂਦੀ ਹੈ ਤੁਹਾਡੀ ਇਹਨਾਂ ਨੂੰ ਸੁਣ ਕੇ ਇਹਨਾਂ ਦੇ ਅਲਫਾਜ਼ ਇਹਨਾਂ ਦੀ ਸਾਦਗੀ ਤੇ ਬੜੀ ਅੱਛੀ ਲੱਗਦੀ ਹੈ। ਮੈਨੂੰ ਇਹ ਗਿੱਧੇ ਸਟਾਈਲ ਗਾਣੇ ਇਹ ਚੀਜ਼ਾਂ ਜਿਹੜੀਆਂ ਨਾ ਬੜੀਆਂ ਚੰਗੀਆਂ ਲੱਗਦੀਆਂ ਨੇ। ਵੇ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ ਜਿਹਨੂੰ ਝੂਠ ਝੂਠ ਕਹਿੰਦੇ ਨੇ ਉਹ ਸੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ। ਹੱਸੋ ਨੀ ਸਹੇਲਿਓ ਹਸਾਓ ਨਾ ਨਗੋੜਿਓ ਹੱਸੋ ਨੀ ਸਹੇਲਿਓ ਹਸਾਓ ਨਾ ਨਗੋੜਿਓ ਨੀ ਮੈਨੂੰ ਮਾਹੀ ਵਾਲੇ ਰੰਗ ਵਿੱਚ ਰੰਗ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ ਜਿਹਨੂੰ ਝੂਠ ਝੂਠ ਕਹਿੰਦੇ ਨੇ ਉਹ ਸੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ। ਸੰਦਲੀ ਦੁਪੱਟਾ ਨੀ ਮੈਂ ਸ਼ੌਕ ਨਾਲ ਰੰਗਿਆ ਸੰਦਲੀ ਦੁਪੱਟਾ ਨੀ ਮੈਂ ਸ਼ੌਕ ਨਾਲ ਰੰਗਿਆ ਨੀ ਮੈਨੂੰ ਮਾਹੀ ਵਾਲੇ ਰੰਗ ਵਿੱਚ ਰੰਗ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇੰਨਾ ਮੈਨੂੰ ਬਰਦਾਸ਼ਤ ਕਰਦੇ ਹੋ ਤੇ ਮੈਂ ਵੀ ਜਾਂਦੇ ਆਪਣੀ ਡਿਊਟੀ ਕਰਨਾ ਭੁੱਲਦੀ ਨਹੀਂ ਹਾਂ। ਤੁਹਾਨੂੰ ਥੋੜਾ ਜਿਹਾ ਸ਼ਾਇਰੀ ਵੀ ਮੈਂ ਸੁਣਾ ਦਿੱਤੀ ਅੱਖ ਵਿੱਚ ਮੇਰੇ ਕੁਝ ਚਲਾ ਗਿਆ ਵੇ ਹੁਣ ਮੈਨੂੰ ਲੱਗਦਾ ਬਾਲ ਹੀ ਚਲਾ ਗਿਆ ਵੇ ਤੇ ਸ਼ਾਇਰੀ ਵੀ ਤੁਹਾਨੂੰ ਸੁਣਾ ਦਿੱਤੀ ਗੱਲਾਂ ਵੀ ਕਰ ਲਈਆਂ ਤੁਹਾਨੂੰ ਹਾਂਡੀ ਵੀ ਪਕਾ ਕੇ ਦਿਖਾ ਦਿੱਤੀ ਸੋਹਣੀ ਤੇ ਕੀ ਕਹਿੰਦੇ ਨੇ ਬਾਕੀ ਅਸੀਂ ਗੱਪਸ਼ਪ ਵੀ ਕਰ ਲਈ। ਹੁਣ ਮੈਂ ਚਾਹੁੰਦੀ ਹਾਂ ਅਗਰ ਕੋਈ ਨਵਾਂ ਆਵੇ ਸੀਮਾ ਤਬਸਮ ਵਰਗਾ ਉਹ ਸਬਸਕ੍ਰਾਈਬ ਵੀ ਕਰ ਦੇਵੇ ਬਈ ਜ਼ਰੂਰ ਕਰ ਦਿਆ ਕਰੋ ਔਰ ਦਿਲ ਮੰਨੇ ਤੇ ਉਹਨਾਂ ਦਾ ਦਿਲ ਮੰਨਿਆ ਉਹਨਾਂ ਨੂੰ ਚੰਗਾ ਲੱਗਿਆ ਤਾਂ ਉਹਨਾਂ ਨੇ ਕਮੈਂਟ ਕਰ ਦਿੱਤਾ ਇਸ ਤਰ੍ਹਾਂ ਕਿਸੇ ਦਾ ਦਿਲ ਮੰਨੇ ਤੇ ਸਬਸਕ੍ਰਾਈਬ ਕਰ ਦੇ ਤੇ ਤੁਸੀਂ ਸਾਰੇ ਤੁਹਾਡੇ ਤੇ ਦਿਲ ਮੰਨੇ ਹੀ ਹੋਏ ਨੇ ਮੇਰੇ ਤੇ ਫਟਾਫਟ ਦਬਾਓ ਲਾਈਕ ਦਾ ਬਟਨ ਤੇ ਫੌਰਨ ਕਰ ਦੇਵੋ ਕਮੈਂਟ ਤੇ ਫਿਰ ਅਸੀਂ ਮਿਲਨੇ ਆ ਇੱਕ ਨਵੀਂ ਗੱਲ ਦੇ ਨਾਲ ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।